ਆਉਣ ਵਾਲੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਲਈ ਲੋਕ ਵੋਟਾਂ ਪਾਉਣ ਜਾ ਰਹੇ ਹਨ। ਇੱਥੇ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਰਮਿਆਨ ਨਜ਼ਰ ਆ ਰਿਹਾ ਹੈ। ਜਿੱਥੇ ਇਹ ਚੋਣ ਆਮ ਆਦਮੀ ਪਾਰਟੀ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਦਾ ਫਤਵਾ ਮੰਨੀ ਜਾ ਰਹੀ ਹੈ, ਉੱਥੇ ਹੀ ਸਿਮਰਨਜੀਤ ਸਿੰਘ ਮਾਨ ਦੀ ਇੱਕ ਵਾਰ ਫੇਰ ਪੰਜਾਬ ਦੀ ਸਿਆਸਤ ਵਿੱਚ ਚੜ੍ਹਤ ਦੀ ਸ਼ੁਰੂਆਤ ਵਜੋਂ ਇਸ ਚੋਣ ਨੂੰ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਅਤੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਮੈਦਾਨ ਵਿੱਚ ਹਨ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ 2 ਵਾਰ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ ਅਤੇ ਇਸ ਹਲਕੇ ਨੂੰ ਆਪ ਦਾ ਸਭ ਤੋਂ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ, ਪਰ ਚੋਣਾਂ ਤੋਂ ਪਹਿਲਾਂ ਬਣ ਰਹੇ ਮਾਹੌਲ ਨੇ ਆਮ ਆਦਮੀ ਪਾਰਟੀ ਨੂੰ ਭਾਜੜਾਂ ਪਾ ਦਿੱਤੀਆਂ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੱਧ ਰਹੀ ਮਕਬੂਲੀਅਤ ਅਤੇ ਆਪ ਸਰਕਾਰ ਦੇ ਕੁਝ ਫੈਸਲਿਆਂ ਤੇ ਲੋਕਾਂ ਦੇ ਇਤਰਾਜ਼ ਹੁਣ ਹਲਕੇ ਵਿੱਚ ਆਮ ਸੁਣੇ ਜਾ ਰਹੇ ਹਨ। ਇਸ ਹਵਾ ਨੂੰ ਦੇਖਦਿਆਂ ਹੁਣ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਮੇਤ ਦਿੱਲੀ, ਪੰਜਾਬ ਦੇ ਕੈਬਨਿਟ ਮੰਤਰੀ ਤੇ MLA ਸੰਗਰੂਰ ਵਿੱਚ ਭੱਜੇ ਫਿਰ ਰਹੇ ਹਨ। ਇਸ ਸਿਆਸੀ ਮਾਹੌਲ ਬਾਰੇ TV 84 ਨੇ ਪੰਜਾਬ ਦੇ 2 ਉੱਘੇ ਵਿਦਵਾਨਾਂ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਡਾਕਟਰ ਪਿਆਰੇ ਲਾਲ ਗਰਗ ਨਾਲ ਗੱਲ ਕੀਤੀ। ਆਓ ਸੁਣਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਮੁਕਾਬਲਾ ਸਿਮਰਜੀਤ ਸਿੰਘ ਮਾਨ ਤੇ ਦੂਜੇ ਪਾਸੇ ਆਮ ਪਾਰਟੀ ਦਾ। ਇਨ ਐਕਚੁਅਲ ਪ੍ਰੈਕਟਿਸ ਜੇ ਸਿਮਰਜੀਤ ਸਿੰਘ ਦਾ ਉਭਾਰ ਹੈ ਤਾਂ ਉਹਦਾ ਕਾਰਨ ਆ ਕਿ ਆਮ ਪਾਰਟੀ ਗਿਰ ਚੁੱਕੀ ਹੈ। ਆਮ ਪਾਰਟੀ ਜਿਹੜੀ ਆਪਣੇ ਆਪ ਨੂੰ ਕਲੇਮ ਕਰਦੀ ਸੀ ਵੀ ਅਸੀਂ ਤਾਂ ਬੜੇ ਸਿੱਧੇ ਸਾਦੇ ਹਾਂ, ਅਸੀਂ ਸਿਕਿਉਰਟੀਆਂ ਨਹੀਂ ਰੱਖਾਂਗੇ, ਅਸੀਂ ਵੱਡੀਆਂ ਕਾਰਾਂ ਜੀਪਾਂ 'ਚ ਨਹੀਂ ਰਹਾਂਗੇ, ਉਹ ਸਾਰੀ ਚੀਜ਼ ਐਕਸਪੋਜ਼ ਹੋ ਚੁੱਕੀ ਹੈ। ਸਭ ਤੋਂ ਵੱਧ ਸਿਕਿਉਰਿਟੀ ਪ੍ਰਾਈਮ ਮਿਨਿਸਟਰ ਤੋਂ ਛੱਡ ਕੇ ਅੱਜ ਜੇ ਹਿੰਦੁਸਤਾਨ 'ਚ ਕਿਸੇ ਕੋਲ ਹੈ ਕੇਜਰੀਵਾਲ ਦੇ ਕੋਲ ਹੈ, ਉਸ ਤੋਂ ਬਾਅਦ ਭਗਵੰਤ ਮਾਨ ਦੇ ਕੋਲ, ਫਿਰ ਇਸ ਦੇ ਜਿਹੜੇ ਦੂਸਰੇ ਰਾਘਵ ਚੱਡਾ ਦੇ ਕੋਲ। ਤੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਇਹ ਆਮ ਆਦਮੀ ਹਨ ਤਾਂ ਇਸ ਕਿਸਮ ਦੀ ਸਿਕਿਉਰਿਟੀ, ਇਸ ਕਿਸਮ ਦਾ ਬਹੁਤ ਵੱਡਾ ਬੰਦੋਬਸਤ ਪੁਲਿਸ ਦਾ, ਸਿਕਿਉਰਿਟੀ ਫੋਰਸਿਸ ਦਾ, ਜੀਪਾਂ ਦਾ, ਹੋਰ ਇਹਨਾਂ ਸਾਰੀਆਂ ਪੈਰਾਫਰਨੀਲੀ ਦਾ ਆਪਣੇ ਦੁਆਲੇ ਕਿਉਂ ਰੱਖਿਆ? ਤੁਸੀਂ ਪਹਿਲਾਂ ਤਾਂ ਕਲੇਮ ਕਰਦੇ ਸੀ ਵੀ ਅਸੀਂ ਆਮ ਲੋਕਾਂ ਦੇ ਵਿੱਚ ਵਿਚਰਾਂਗੇ, ਤਾਂ ਅੱਜ ਤਾਂ ਉਹ ਗੱਲ ਹੈ ਨਹੀਂ। ਹਰ ਗੱਲ ਤੋਂ, ਹਰ ਪੱਖੋਂ, ਹਰ ਐਂਗਲ ਤੋਂ ਆਮ ਪਾਰਟੀ ਆ ਜਿਹੜੀ ਐਕਸਪੋਜ਼ ਹੋ ਚੁੱਕੀ ਹੈ। ਜਿਹੜਾ ਮਾਨ ਸਾਹਿਬ ਦੇ ਬਾਰੇ ਇਹ ਇੱਕ ਬੰਦਾ, ਉਹ ਸਿੱਖਾਂ ਦੇ ਕੁਝ ਗਰਮ ਦਲਾਂ ਦੇ ਵਿੱਚ ਤਾਂ ਜ਼ਰੂਰ ਉਹਨਾਂ ਦਾ ਇਹ ਪ੍ਰਭਾਵ ਰਹੇਗਾ ਵੀ ਹਾਂ ਜੀ ਬੜੀ ਖਾਲਿਸਤਾਨ ਦੀ ਗੱਲ ਕਰਦੇ ਨੇ, ਪਰ ਵੋਟਾਂ ਤਾਂ ਸਾਰਿਆਂ ਨੇ ਪਾਉਣੀਆਂ ਨਾ। ਅਤੇ ਬਹੁਤ ਸਾਰੇ ਸਿੱਖ ਜੋ ਮੈਂ ਸਟੱਡੀ ਕਰਦਾ, ਜਿੰਨਾ ਮੈਂ ਅਧਿਐਨ ਕਰਦਾ ਜਾਂਦਾ, ਹੁਣ ਵੀ ਮੈਂ ਸੰਗਰੂਰ ਜਾ ਕੇ ਆਇਆ 3 ਦਿਨ ਪਹਿਲਾਂ, ਉੱਥੇ ਮੈਂ ਗੱਲਬਾਤ ਕਰੀ ਹੈ ਸਾਰਿਆਂ ਨਾਲ, ਅਤੇ ਮੇਰੇ ਸਾਹਮਣੇ ਜਿਹੜਾ ਸਵਾਲ ਆ ਰਿਹਾ ਹੈ ਵੀ ਜਿਹੜੀ ਹਿੰਦੂ ਕਮਿਊਨਿਟੀ ਹੈ ਉਹ ਮਾਨ ਸਾਹਿਬ ਦੇ ਉਹ ਖਾਲਿਸਤਾਨ ਤੋਂ ਡਰੀ ਹੋਈ ਹੈ। ਔਰ ਬਰਨਾਲਾ, ਸੁਨਾਮ, ਧੂਰੀ, ਸੰਗਰੂਰ 'ਚ ਕਾਫੀ ਵੋਟ ਹਿੰਦੂ ਵੋਟ ਹੈ। ਬਰਨਾਲਾ ਤਾਂ ਬਹੁਤ ਵੱਡਾ ਸ਼ਹਿਰ ਹੈ। ਮਲੇਰਕੋਟਲੇ 'ਚ ਵੀ ਜਿਹੜੀ ਵੋਟ ਹੈ ਉਹ ਮੁਸਲਮਾਨਾਂ ਤੋਂ ਬਾਅਦ ਹਿੰਦੂਆਂ ਦੀ ਵੀ ਜ਼ਿਆਦਾ ਹੈ। ਇਸ ਕਰਕੇ ਬਾਕੀ ਪਿੰਡਾਂ 'ਚ ਬਹੁਤੀ ਹਿੰਦੂਆਂ ਦੀ ਵੋਟ ਹੈ ਨਹੀਂ ਹੁਣ ਮਾਲਵੇ 'ਚ, ਬਹੁਤੇ ਸ਼ਹਿਰਾਂ 'ਚ ਹੀ ਆ ਗਏ ਨੇ। ਸੋ ਉਹ ਇੱਕ ਤਾਂ ਉਹ ਵੋਟ ਦਾ ਜਿਹੜਾ ਹੈ ਉਹ ਜਦ ਤੱਕ ਉਹ ਵੋਟ ਨਾ ਮਿਲੇ, ਦੂਜੀ ਜਿਹੜੀ ਸ਼ਡਿਊਲਡ ਕਾਸਟਾਂ ਦੀ ਵੋਟ ਆ ਉਹਦੇ 'ਚ ਵੀ ਕਹਾਂ ਕੁਛ ਹਿੰਦੂ ਸੈਕਸ਼ਨ ਹੈਗਾ ਸ਼ਡਿਊਲਡ ਕਾਸਟਾਂ 'ਚ ਵੀ, ਉਹ ਵੀ ਕਿਤੇ ਨਾ ਕਿਤੇ ਉਹ ਹਿੰਦੂ ਧਰਮ ਵਰਗੇ ਤਰੀਕੇ ਨਾਲ ਹੀ ਜੁੜਿਆ ਹੋਇਆ ਹੈ। ਉਹ ਵੀ ਖਾਲਿਸਤਾਨ ਨੂੰ ਇੰਨਾ ਉਹ ਨਹੀਂ ਸਮਝਦਾ। ਜਿਹੜੇ ਖਾਲਿਸਤਾਨ ਨਾਲ ਜਿਨ੍ਹਾਂ ਨੂੰ ਕੋਈ ਮਾੜੀ ਮੋਟੀ ਸ਼ਾਇਦ ਕੋਈ ਮਤਭੇਦ ਨਾ ਹੋਵੇ, ਉਹ ਹੈਗੇ ਨੇ ਜਿਹੜੇ ਮਜ਼੍ਹਬੀ ਸਿੰਘ ਨੇ। ਮਜ਼੍ਹਬੀ ਸਿੰਘ ਕਿਉਂਕਿ ਸਿੱਖੀ 'ਚ ਵਿਸ਼ਵਾਸ ਕਰਦੇ ਨੇ, ਕਾਫੀ ਸਾਰੇ ਗਰੁੱਪ ਉੱਥੋਂ ਮਾਲਵੇ ਦਾ ਜਿਹੜਾ ਮਜ਼੍ਹਬੀ ਸਿੰਘ ਹੈ ਉਹ ਬਹੁਤਾ ਸਿੱਖੀ ਦੇ ਨਾਲ ਹੈ, ਅਤੇ ਇਸ ਕਰਕੇ ਉਹਨੂੰ ਸਿੱਖੀ ਨਾਲ ਤਾਂ ਪ੍ਰੇਮ ਹੈ, ਪਰ ਉਹਨੂੰ ਐਂ ਲੱਗਦਾ ਵੀ ਇਹ ਜਿਹੜੇ ਜੱਟ ਨੇ ਤਾਂ ਮੇਰੇ ਨਾਲ ਜ਼ਿਆਦਤੀ ਕਰਦੇ ਨੇ, ਇੱਕ ਇਹ ਵੀ ਉਹਦਾ ਹੈਗਾ। ਪਰ ਇੰਨੀ ਉੱਥੇ ਹੁੰਦੀ ਨਹੀਂ ਜ਼ਿਆਦਤੀ ਜਿੰਨੀ ਲੋਕ ਪ੍ਰੋਜੈਕਟ ਕਰ ਰਹੇ ਨੇ। ਹੁਣ ਜਦ ਅਸੀਂ ਇਸ ਨੂੰ ਸਾਰਿਆਂ ਨੂੰ ਦੇਖਦਾ, ਜੋ ਮੈਂ ਐਨਾਲੀਸਿਸ ਕਰੀ ਹੈ, ਇਹ ਠੀਕ ਆ ਤੁਸੀਂ ਕਿਹਾ, ਮੈਨੂੰ ਵੀ ਇਹੀ ਲੱਗਦਾ ਸੀ ਜਦ ਤੱਕ ਮੈਂ ਸੰਗਰੂਰ 'ਚ ਜਾ ਕੇ ਗੱਲਬਾਤ ਨਹੀਂ ਕਰੀ, ਤਾਂ ਮੈਨੂੰ ਇਹੀ ਲੱਗਦਾ ਸੀ ਵੀ ਮਾਨ ਸਾਹਿਬ ਦਾ ਅਤੇ ਇਹਦਾ ਆਪ ਵਾਲਿਆਂ ਦਾ ਕੰਟੈਸਟ ਹੈ, ਇਹਨਾਂ ਦਾ ਆਪਸੀ ਮੁਕਾਬਲਾ ਹੈ। ਪਰ ਜਦ ਮੈਂ ਉੱਥੇ ਹਿੰਦੂ ਜਿਹੜੇ RSS ਦੇ ਵੀ ਨੇ, ਜਿਹੜੇ ਸਧਾਰਨ ਹਿੰਦੂ ਨੇ ਜਿਨ੍ਹਾਂ ਦਾ ਕੋਈ RSS ਨਾਲ BJP ਨਾਲ ਤਾਲੁਕ ਨਹੀਂ ਹੈ, ਈਵਨ ਇੱਥੋਂ ਤੱਕ ਕਿ ਉਹਨਾਂ ਦੀਆਂ ਨੀਤੀਆਂ ਨਾਲ ਵੀ ਉਹ ਸਹਿਮਤ ਨਹੀਂ ਹੈ ਬਹੁਤ ਜਗ੍ਹਾ, ਉਹਨਾਂ ਨੇ ਵੀ ਮੈਨੂੰ ਇਹ ਕਿਹਾ, ਜਿਹੜੇ
ਕੱਟੜ RSS ਉਹ ਤਾਂ ਉਹ ਕੇਵਲ ਢਿੱਲੋਂ ਦੀ ਗੱਲ ਕਰਨਗੇ। ਪਰ ਜਿਹੜੇ ਸਧਾਰਨ ਹਿੰਦੂ ਨੇ, ਜਿਹੜੇ ਕੋਈ ਕਮਿਊਨਲ ਵੀ ਨਹੀਂ ਹੈਗੇ, ਜਿਨ੍ਹਾਂ ਨੂੰ ਕੋਈ ਸਿੱਖੀ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਮਨ 'ਚ, ਉਹਨਾਂ ਨੇ ਵੀ ਕਿਹਾ ਵੀ ਦੇਖੋ ਗੱਲ ਇਹ ਹੈ ਵੀ ਸਾਡਾ ਤਾਂ ਜੀਣਾ ਤਾਂ ਹੀ ਹੈ ਜੇ ਅਸੀਂ ਸਰਕਾਰ ਦੇ ਨਾਲ ਵੋਟ ਪਾਉਂਦੇ ਹਾਂ। ਉਹ ਸਰਕਾਰ ਚਾਹੇ ਕੇਂਦਰ ਦੀ ਹੋਵੇ, ਚਾਹੇ ਉਹ ਸੂਬੇ ਦੀ ਹੋਵੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਵਿਚਾਰ ਸੀ ਆਮ ਹਿੰਦੂ ਦਾ, ਵੀ ਉਹ ਜਾਂ ਤਾਂ BJP ਨਾਲ ਜਾਊਗਾ ਜਾਂ ਆਪ ਨਾਲ ਜਾਊਗਾ। ਇਹ ਉਹਨਾਂ ਦਾ ਟੋਟਲ ਵਿਚਾਰ ਸੀ। ਕਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਮੈਂ ਕੱਟੜ ਇਮਾਨਦਾਰ ਆ। ਕੱਟੜ ਲਫ਼ਜ਼ ਬਹੁਤ ਵਧੀਆ ਇਹਨਾਂ ਨੇ ਲਿਆਉਂਦੇ ਆ ਕੱਢ ਕੇ। ਜੇ ਕੱਟੜ ਇਮਾਨਦਾਰ ਹੈਗੇ ਆ ਤਾਂ ਸਤਿੰਦਰ ਜੈਨ, ਇਹਨਾਂ ਦੀ ਆਮ ਪਾਰਟੀ ਦਾ ਜਿਹੜਾ ਹੈਲਥ ਮਿਨਿਸਟਰ ਦਿੱਲੀ ਦਾ, ਉਹ ਪਕੜਿਆ ਗਿਆ। ਉਸ ਦੇ ਕੋਲੋਂ ਪੈਸਾ ਵੀ ਪਕੜਿਆ ਗਿਆ, ਹਵਾਲੇ ਦੇ ਵੀ ਉਸ ਦੇ ਕੋਲੋਂ ਪੈਸੇ ਪਕੜੇ ਗਏ। ਇਸੇ ਤਰੀਕੇ ਨਾਲ ਸੋਨੇ ਦੇ ਸਿੱਕੇ ਬਹੁਤ ਵੱਡੇ ਤਾਦਾਦ ਦੇ ਵਿੱਚ ਪਕੜੇ ਗਏ। ਤਾਂ ਜਦੋਂ ED ਨੇ ਉਹਨਾਂ ਦੇ ਅੱਗੇ ਲਿਆ ਕੇ ਸਾਰੇ ਦਸਤਾਵੇਜ਼ ਰੱਖੇ ਤਾਂ ਸਤਿੰਦਰ ਜੈਨ ਦਾ ਜਿਹੜਾ ਜਵਾਬ ਹੈ ਉਹ ਕੇਜਰੀਵਾਲ ਸਾਹਿਬ ਨੂੰ ਸਾਹਮਣੇ ਰੱਖ ਕੇ ਦੇਖਣ ਕਿ ਉਹ ਆਮ ਆਦਮੀ ਆ, ਖਾਸ ਆਦਮੀ ਆ, ਕੱਟੜ ਇਮਾਨਦਾਰ ਆ। ਕਿੰਨੇ ਕੁ ਇਮਾਨਦਾਰ ਆ? ਉਹਨੇ ਕਿਹਾ ਵੀ ਮੈਨੂੰ ਤਾਂ ਯਾਦਾਸ਼ਤ ਹੀ ਮੇਰੀ ਗੁੰਮ ਹੋ ਗਈ। ਜੇ ਯਾਦਾਸ਼ਤ ਗੁੰਮ ਹੋ ਗਈ ਤਾਂ ਹਲੇ ਤੱਕ ਉਸ ਨੂੰ ਤੁਸੀਂ ਬਰਕਰਾਰ ਰੱਖਿਆ ਹੈਲਥ ਮਿਨਿਸਟਰ। ਜੇ ਉਸ ਦੀ ਯਾਦਾਸ਼ਤ ਹੀ ਨਹੀਂ, ਬਾਵਜੂਦ ਇਸ ਗੱਲ ਦੇ ਇਤਨੇ ਸੰਗੀਨ ਉਸ ਦੇ ਉੱਤੇ ਕਰਪਸ਼ਨ ਦੇ ਚਾਰਜਸ, ਹਵਾਲਾ ਕੇਸ ਦੇ ਚਾਰਜਸ ED ਨੇ ਸਾਹਮਣੇ ਰੱਖਦੇ, ਤੇ ਜੇ ਦੂਸਰੇ ਪਾਸੇ ਉਹ ਜਵਾਬ ਦੇ ਰਿਹਾ ਵੀ ਮੈਨੂੰ ਤਾਂ ਮੇਰੀ ਤਾਂ ਯਾਦਾਸ਼ਤ ਹੀ ਗੁੰਮ ਹੋ ਗਈ। ਜੇ ਯਾਦਾਸ਼ਤ ਗੁੰਮ ਹੋ ਗਈ, ਉਸ ਨੂੰ ਹਲੇ ਤੱਕ ਤੁਸੀਂ ਇਹਨਾਂ ਗੱਲਾਂ ਦੇ ਬਾਵਜੂਦ ਵੀ, ਹਾਲਾਂਕਿ ਉਹ ਜੇਲ੍ਹ 'ਚ ਕਰਪਸ਼ਨ ਦੇ ਚਾਰਜਸ ਲੱਗੇ ਆ, ਹਲੇ ਤੱਕ ਵੀ ਉਸ ਨੂੰ ਤੁਸੀਂ ਮਤਲਬ ਹੈਲਥ ਮਿਨਿਸਟਰ ਦੇ ਤੌਰ ਤੇ ਉਸ ਨੂੰ ਡਿਸਮਿਸ ਨਹੀਂ ਕੀਤਾ। ਤੋ ਮਤਲਬ ਕਿਸ ਕਿਸਮ ਦਾ ਭੁਲੇਖਾ, ਕਿਸ ਕਿਸਮ ਦਾ ਝੂਠ, ਕਿਸ ਕਿਸਮ ਦਾ ਫਰਾਡ ਆਮ ਆਦਮੀ ਲੋਕਾਂ ਨਾਲ ਕਰ ਰਹੀ ਹੈ। ਤੇ ਜਿਹੜੀ BJP ਆ ਉਹਨੂੰ ਸਿੱਖਾਂ ਦੀ ਵੋਟ ਬਹੁਤੀ ਮਿਲਣੀ ਨਹੀਂ। ਸਿੱਖਾਂ ਦੀ ਵੋਟ ਵੰਡੀ ਜਾਣੀ ਆ ਆਪ ਦੇਸ਼ ਦੇ ਵਿੱਚ। ਸ਼ੈਡਿਊਲਡ ਕਾਸਟਾਂ ਦੀ ਵੋਟ ਦਾ ਵੀ ਇੱਦਾਂ ਹੀ ਵੰਡ ਹੋਣੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਮੁਕਾਬਲਾ ਫਿਰ 3 ਧਿਰਾਂ ਵੀ ਹੋ ਸਕਦਾ ਹੈ, 2 ਦੀ ਬਜਾਏ 1 ਤਾਂ। ਭਾਵੇਂ ਕਿ BJP ਦਾ ਐਡਾ ਵੱਡਾ ਹੈ ਨਹੀਂ ਉੱਤੇਦਾਰ, ਪਰ ਫਿਰ ਵੀ ਜਿਹੜਾ ਜਿਵੇਂ ਬਰਨਾਲੇ ਦੇ ਵਿੱਚ, ਜਿਹੜੀਆਂ ਇੱਧਰ ਮਾਨਸਾ ਵਾਲੇ ਪਾਸੇ ਦੀਆਂ ਇਹਨਾਂ ਦੀਆਂ ਮੰਡੀਆਂ ਨੇ, ਸੁਨਾਮ ਦੇ ਵਿੱਚ, ਇਹਨਾਂ 'ਚ ਕੁਛ ਸਾਖਾ ਸੂਖਾ ਲੱਗਦੀਆਂ ਨੇ। ਸੰਗਰੂਰ ਜ਼ਿਲ੍ਹੇ 'ਚ ਇਹਨਾਂ ਦੇ ਬਹੁਤੀਆਂ ਹੈ ਨਹੀਂ ਸੀਗਾ ਇਹਨਾਂ ਦਾ ਪ੍ਰਭਾਵ RSS ਦਾ ਕਿਸੇ ਵੀ ਤਰ੍ਹਾਂ, ਕਦੀ ਵੀ ਨਹੀਂ ਰਿਹਾ। ਮੈਂ ਉਸ ਜ਼ਿਲ੍ਹੇ ਦਾ ਜੰਪਣਾ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹ 3 ਧਿਰਾਂ ਬਣ ਗਈਆਂ, ਭਾਵੇਂ ਕਿ BJP ਛੋਟੀ ਧਿਰ ਇਹਨਾਂ 'ਚ। ਬਾਕੀ 2 ਦਾ ਕੋਈ ਕਾਂਗਰਸ ਦਾ ਕੋਈ ਬਹੁਤਾ ਹੈ ਨਹੀਂ, ਅਤੇ ਨਾ ਹੀ ਫਿਰ ਕਿਸੇ ਹੋਰ ਦਾ। ਜੇ ਆਪਾਂ ਦੇਖੀਏ ਸੰਯੁਕਤ ਅਕਾਲੀ ਦਲ ਇਹਨਾਂ ਦਾ ਕੁਛ ਹੈ ਨਹੀਂ, ਬਲਕਿ ਸੰਯੁਕਤ ਅਕਾਲੀ ਦਲ ਤਾਂ ਜੇ ਮਦਦ ਕਰੂਗਾ ਤਾਂ BJP ਦੀ ਕਰੂਗਾ ਅਲਟੀਮੇਟਲੀ। 7 ਰਾਜ ਸਭਾ ਦੇ ਮੈਂਬਰ ਇਹ ਲੈ ਕੇ ਗਏ ਆ, ਕਿਸ ਬਿਨਾਂ ਤੇ ਲੈ ਕੇ ਗਏ ਆ? ਕਿਸ ਕਿਸਮ ਦੀ ਡੀਲ ਹੋਈ ਆ? ਜਿਹੜਾ ਲਵਲੀ ਯੂਨੀਵਰਸਿਟੀ ਦਾ ਮਤਲਬ ਮਾਲਿਕ ਆ, ਉਸ ਦੇ ਨਾਲ ਕੀ ਡੀਲ ਹੋਈ ਆ? ਇਸੇ ਤਰੀਕੇ ਨਾਲ ਜਿਹੜਾ ਮਿਸਟਰ ਅਰੋੜਾ ਬਹੁਤ ਬੜਾ ਇੰਡਸਟਰੀਲਿਸਟ ਆ, ਉਸ ਦੇ ਉੱਤੇ ਬੜੇ ਸੰਗੀਨ ਚਾਰਜਸ ਆ। ਮਤਲਬ ਉਸ ਨੂੰ ਤੁਸੀਂ ਕਿਸ ਬੇਸਿਸ ਤੇ, ਜਿਹੜਾ ਪਾਠਕ ਆ ਉਸ ਦੀ ਕੀ ਕੰਟਰੀਬਿਊਸ਼ਨ ਆ ਪੰਜਾਬ ਦੇ ਵਿੱਚ? ਇਸੇ ਤਰੀਕੇ ਨਾਲ ਰਾਘਵ ਚੱਡਾ ਦੀ ਕੰਟਰੀਬਿਊਸ਼ਨ ਕੀ ਆ? ਉਹ ਮਤਲਬ ਤੁਸੀਂ ਉਹਨਾਂ ਬੰਦਿਆਂ ਨੂੰ ਕਿਹੜੀ ਡੀਲ ਕਰਕੇ ਲੈ ਕੇ ਗਏ ਹੋ ਤਾਂ ਦੱਸੋ ਲੋਕਾਂ ਨੂੰ। ਕੀ ਉਹਨਾਂ ਦੀ ਮਤਲਬ ਖਾਸ ਕਾਬਲੀਅਤ ਆ? ਕਿਸ ਤਰੀਕੇ ਦੇ ਨਾਲ ਉਹ ਪੰਜਾਬ ਦਾ ਕੇਸ ਆ ਜਿਹੜਾ ਰਾਜ ਸਭਾ 'ਚ ਪੁੱਟ ਕਰ ਸਕਦੇ ਆ? ਉਹ ਸੀਚੇਵਾਲ ਇੱਕ ਸਾਧ ਸਮਝੇ ਕਿ ਨਹੀਂ, ਉਸ ਨੂੰ ਤੁਸੀਂ ਲੈ ਗਏ। ਕੀ ਉਹ ਸੀਚੇਵਾਲ ਰਾਜ ਸਭਾ ਦੇ ਫਲੋਰ ਦੇ ਉੱਤੇ ਪੰਜਾਬ ਦਾ ਕੇਸ ਸੰਗੀਨ ਤਰੀਕੇ ਦੇ ਨਾਲ, ਉਸ ਕਿਸਮ ਦੀ ਜ਼ਬਾਨ, ਜਿਸ ਕਿਸਮ ਦੀ ਜ਼ਬਾਨ ਉੱਤੇ ਬੋਲੀ ਜਾਂਦੀ ਹੈ, ਸਮਝੀ ਜਾਂਦੀ ਹੈ, ਉਹਦੇ 'ਚ ਬੋਲ ਕੇ ਸਮਝਾ ਸਕਦਾ ਆਪਣੀ ਗੱਲ? तो मेरा मतलब कहने का यह है, सारी चीज़ पंजाब दे इंटरस्ट दे खिलाफ की जा रही है। केजरीवाल साहब दे इशारे ते की जा रही है। केजरीवाल साहब अपनी रड़कां पंजाब पुलिस दे सिर दे उत्ते कढ़दे है। सो कांग्रेस की जिहड़ी पक्की वोट है, वो जिहड़ी उहदी फ्लोटिंग वोट सी, वो वोट हुण कांग्रेस नाल टुट रही है, क्योंकि कांग्रेस खुद टुट रही है। ਉਹਨੂੰ ਜਿਹੜਾ ਕਾਂਗਰਸ 'ਤੇ ਵਿਸ਼ਵਾਸ ਹੈ, ਖਾਸ ਕਰਕੇ ਜਿਹੜੀ ਹਿੰਦੂ ਵੋਟ ਹੈ, ਉਹ ਇਸ ਕਰਕੇ ਟੁੱਟ ਰਹੀ ਹੈ ਵੀ ਯਾਰ ਇਹ ਤਾਂ ਆਪ ਹੀ ਲੜੀ ਜਾਂਦੇ ਨੇ, ਇਹਨਾਂ ਦਾ ਪ੍ਰਧਾਨ ਚਲਾ ਗਿਆ, ਇਹ ਤਾਂ ਛਾਲਾਂ ਮਾਰ ਕੇ BJP 'ਚ ਹੀ ਜਾਈ ਜਾਂਦੇ ਨੇ, ਫਿਰ ਅਸੀਂ BJP ਨੂੰ ਕਿਉਂ ਨਾ ਵੋਟ ਪਾ ਦਈਏ ਜੇ ਇਹਨਾਂ ਨੂੰ ਪਾ ਕੇ ਕੀ ਲੈਣੀ ਹੈ। ਦੂਜਾ ਇਸੇ ਤਰ੍ਹਾਂ ਹੀ ਵੀ ਆਪ ਵਾਲਿਆਂ ਨਾਲ ਵੀ ਉਹਨਾਂ ਨੂੰ ਕੋਈ ਉਹ ਨਹੀਂ ਹੈ। ਸੋ ਮੈਨੂੰ ਐਂ ਲੱਗਦਾ ਵੀ ਇਹ ਮੁਕਾਬਲਾ 3 ਦਾ ਹੈ। 3 ਦੇ ਵਿੱਚ ਅਜੇ ਵੀ ਮੈਨੂੰ ਇਹ ਲੱਗਦਾ ਵੀ BJP 3 ਨੰਬਰ 'ਤੇ ਹੈ, ਤੀਜੇ ਨੰਬਰ 'ਤੇ ਹੈ। ਮੇਰੀ ਜੋ ਸਮਝ ਹੈ
ਜਿੰਨੀ ਕੁ ਮੈਂ ਉੱਥੋਂ ਇਕੱਠਾ ਕਰਿਆ। ਇਹ ਜਿਹੜੀ ਕਾਫੀ ਵੋਟ ਹੈ ਹਿੰਦੂਆਂ ਦੀ ਉੱਥੇ, ਉਹ ਵੋਟ ਨੂੰ ਦੇਖ ਕੇ ਉਹਦਾ ਸਾਰਾ ਹਿਸਾਬ ਕਿਤਾਬ ਲਗਾ ਕੇ ਮੈਨੂੰ ਇਹ ਲੱਗਦਾ ਵੀ ਨੰਬਰ 1 ਤੇ ਆਪ ਹੈ, ਨੰਬਰ 2 ਤੇ ਮਾਨ ਸਾਹਿਬ ਨੇ, ਤੇ ਨੰਬਰ 3 ਤੇ ਬੀਜੇਪੀ ਹੈ ਉੱਥੇ। ਜੇ ਮਤਲਬ ਕੋਈ ਸਰਕਾਰ ਚੱਲ ਰਹੀ ਹੈ ਪੰਜਾਬ ਦੀ, ਕਿੱਥੋਂ ਚੱਲ ਰਹੀ ਹੈ? ਪੰਜਾਬ ਚੋਂ ਨਹੀਂ ਚੱਲ ਰਹੀ, ਉਹ ਦਿੱਲੀੋਂ ਚੱਲ ਰਹੀ ਹੈ। ਭਗਵੰਤ ਮਾਨ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਸਵਰਨਿਟੀ ਹੈ ਪੰਜਾਬ ਦੀ, ਉਸ ਨੂੰ ਸਰੈਂਡਰ ਕੀਤਾ ਕੇਜਰੀਵਾਲ ਦੇ ਕੋਲ। ਮਤਲਬ ਇਹ ਤਾਂ ਜੱਗ ਜ਼ਾਹਰ ਹੈ, ਇਸ ਦੇ ਵਿੱਚ ਤਾਂ ਕੋਈ ਇਸ ਕਿਸਮ ਦੀ ਗੱਲ ਹੀ ਨਹੀਂ ਜਿਹਦੇ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੋਵੇ। ਤੋ ਇਸ ਕਰਕੇ ਇਹ ਜਿਹੜੀ ਜ਼ਿਮਨੀ ਚੋਣ ਹੈ, ਮੈਨੂੰ ਨਹੀਂ ਪਤਾ ਉਸ ਦੇ ਵਿੱਚ ਕੌਣ ਜਿੱਤੇਗਾ ਕੌਣ ਹਾਰੇਗਾ, ਪਰ ਇੱਕ ਗੱਲ ਤਾਂ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਬਾਰੇ ਜਿਹੜੇ ਭੁਲੇਖੇ ਲੋਕਾਂ ਨੂੰ ਸੀ ਉਹ ਦੂਰ ਹੋ ਚੁੱਕੇ। ਕਿਸ ਤਰੀਕੇ ਨਾਲ ਜਿਹੜਾ ਮੂਸੇਵਾਲੇ ਦੀ ਵਿਚਾਰੇ ਦੀ ਜਿਹੜੀ ਸਿਕਿਉਰਿਟੀ ਵਿਡਰਾਅ ਕੀਤੀ ਔਰ ਫਿਰ ਉਸ ਨੂੰ ਅਨਾਉਂਸ ਕੀਤਾ ਕਿ ਅਸੀਂ ਦੇਖੋ ਜੀ ਉਸ ਦੀ ਸਿਕਿਉਰਿਟੀ ਵਿਡਰਾਅ, ਉਹ ਵਿਚਾਰਾ 24 ਘੰਟਿਆਂ ਦੇ ਵਿੱਚ ਕਤਲ ਕਰ ਦਿੱਤਾ। ਤੋ ਮੇਰਾ ਮਤਲਬ ਕਿ ਇਸ ਤਰੀਕੇ ਦੀ ਗੱਲਾਂ ਜੋ ਆਮ ਪਾਰਟੀ ਕਰ ਰਹੀ ਹੈ, ਉਹ ਕੋਈ ਮਤਲਬ ਪੰਜਾਬ ਦੇ ਪੱਖ ਵਿੱਚ ਨਹੀਂ, ਲੋਕਾਂ ਦੇ ਪੱਖ ਵਿੱਚ ਨਹੀਂ, ਪਰ ਇੱਕ ਤਰੀਕੇ ਦੇ ਉਹ ਡਰਾਮੇ ਜ਼ਰੂਰ ਕਰਦੇ ਆ, ਮੈਲੋ ਡਰਾਮੇ ਕਰਦੇ ਆ, ਜਿਸ ਦੇ ਨਾਲ ਲੋਕਾਂ ਨੂੰ ਭੁਲੇਖੇ ਜ਼ਰੂਰ ਪਾਉਣ 'ਚ ਸਕਸੈਸਫੁਲ ਹੁੰਦੇ ਆ। ਪਰ ਉਹ ਭੁਲੇਖੇ ਥੋੜ੍ਹੇ ਟਾਈਮ ਲਈ ਪਾਏ ਜਾ ਸਕਦੇ ਆ, ਹਮੇਸ਼ਾ ਲਈ ਉਹ ਭੁਲੇਖੇ ਨਹੀਂ ਪਾਏ ਜਾ ਸਕਦੇ। ਮਾਲਵਾ ਇੱਕੋ ਖਿੱਤਾ ਹੈ ਜਿੱਥੇ ਖਾਲਿਸਤਾਨ ਦੀ ਲਹਿਰ ਵੀ ਸਭ ਤੋਂ ਬਾਅਦ 'ਚ ਆਈ ਸੀ, ਤੇ ਉਦੋਂ ਬਾਅਦ ਖਤਮ ਹੋ ਗਈ ਸੀ। ਖਾਲਿਸਤਾਨ ਮਾਲਵੇ 'ਚ ਨਹੀਂ ਚੱਲਿਆ ਸੀ ਪਹਿਲਾਂ। ਨਕਸਲਾਈਟ ਲਹਿਰ ਵੀ ਮਾਲਵੇ 'ਚ ਬਾਅਦ 'ਚ ਆਈ ਸੀ, ਬਠਿੰਡੇ ਦੇ ਬਾਈ ਬਾਅਦ 'ਚ ਬਣੇ ਸੀ। ਸੋ ਇਹ ਮਾਲਵਾ ਇਹੋ ਜਿਹਾ ਖਿੱਤਾ ਹੈ ਜਿੱਥੇ ਨਾ ਬਹੁਤ ਜ਼ਿਆਦਾ ਕਾਸਟ ਦੇ ਕਮਿਊਨਲ ਇੰਨੇ ਝਗੜੇ ਨਹੀਂ ਹੈਗੇ ਜਿਵੇਂ ਦੁਆਬਾ ਹੈ। ਦੁਆਬੇ 'ਚ ਸ਼ਡਿਊਲ ਕਾਸਟ ਤੇ ਨਾਨ ਸ਼ਡਿਊਲ ਕਾਸਟ ਦਾ, ਹਿੰਦੂ ਤੇ ਸਿੱਖ ਦਾ ਐਂ ਪੂਰੀ ਅੜੀ ਰਹਿੰਦੀ ਹੈ। ਮਾਝੇ ਦੇ ਵਿੱਚ ਸ਼ਡਿਊਲਡ ਕਾਸਟ ਵਾਲਾ ਉਹਨਾਂ ਨਹੀਂ ਹੈ, ਪਰ ਹਿੰਦੂ ਤੇ ਸਿੱਖ ਵਾਲਾ ਉੱਥੇ ਵੀ ਹੈਗਾ। ਮੈਂ ਗੁਰਦਾਸਪੁਰ ਰਿਹਾ, ਮੈਂ ਅੰਮ੍ਰਿਤਸਰ ਰਿਹਾ, ਮੈਨੂੰ ਪਤਾ ਵੀ ਲੋਕ ਕੀ ਕਰਦੇ ਨੇ। ਗੁਰਦਾਸਪੁਰ ਦੇ ਵਿੱਚ ਤਾਂ ਭਾਸ਼ਾ ਪੰਜਾਬੀ ਅਤੇ ਵੰਡਣਾ ਉਹਨੂੰ ਦੇਵਨਾਗਰੀ ਲਿਪੀ 'ਚ ਲਿਖ ਕੇ, ਕਿਉਂਕਿ ਪੰਜਾਬੀ ਉਹਨਾਂ ਨੂੰ ਪਸੰਦ ਨਹੀਂ। ਐਂ ਨਹੀਂ ਵੀ ਉਹਨਾਂ ਨੂੰ ਦੇਵਨਾਗਰੀ ਪੰਜਾਬੀ ਗੁਰਮੁਖੀ ਲਿਪੀ ਨਹੀਂ ਆਉਂਦੀ ਸੀ। ਸੋ ਉੱਥੇ ਉਹਨਾਂ ਦਾ ਪ੍ਰਭਾਵ ਹੈਗਾ। ਇਸੇ ਕਰਕੇ ਤੁਸੀਂ ਦੇਖਦੇ ਹੋ ਗੁਰਦਾਸਪੁਰ ਦਾ ਕਿੰਨਾ ਏਰੀਆ ਜਿੱਤਦੇ ਨੇ ਉਹ, ਪਠਾਨਕੋਟ, ਭੋਆ, ਦੀਨਾ ਨਗਰ, ਇਹਦੇ 'ਚ ਉਹਨਾਂ ਦਾ ਪੂਰਾ ਜ਼ੋਰ ਹੈ। ਮੁਕੇਰੀਆਂ ਉਹਦੇ ਨਾਲ ਹੀ ਇੱਧਰ ਆ ਲੱਗਦਾ। ਸੋ ਇਸ ਕਰਕੇ ਇੱਥੇ ਪਰ ਮਾਲਵੇ 'ਚ ਬੀਜੇਪੀ ਦਾ ਉਸ ਤਰ੍ਹਾਂ ਦਾ ਜ਼ੋਰ ਨਹੀਂ, ਸਿਵਾਏ ਕੁਛ ਮੰਡੀਆਂ ਦੇ ਬਲਾਡਾ ਹੋਇਆ, ਉਹ ਵੀ ਹੁਣ ਪਿੱਛੇ ਛੱਡ ਗਏ ਸੀ ਕਿਸਾਨ ਅੰਦੋਲਨ ਵੇਲੇ। ਬਲਾਡਾ, ਬਰੇਟਾ, ਭੀਖੀ, ਇਹ ਏਰੀਏ ਛੱਡ ਗਏ ਸੀ। ਬਰਨਾਲੇ 'ਚ ਵੀ ਇਹਨਾਂ ਦੀਆਂ ਸ਼ਾਖਾ ਸ਼ੂਖਾਂ ਹੁਣ ਬਹੁਤੀਆਂ ਰਹੀਆਂ ਨਹੀਂ ਸੀਗੀਆਂ। ਬਰਨਾਲੇ 'ਚ ਤਾਂ ਕੱਦਾ ਵੱਡਾ ਬਰਨਾਲਾ ਹੀ ਸ਼ਹਿਰ ਹੈ, ਬਾਕੀ ਤਾਂ ਪੇਂਡੂ ਖੇਤਰ ਹੀ ਆ ਬਹੁਤਾ। ਅਤੇ ਇਸੇ ਤਰ੍ਹਾਂ ਜੇ ਅਸੀਂ ਸੁਨਾਮ ਦਾ ਦੇਖੀਏ, ਸੁਨਾਮ, ਲਹਿਰਾ ਗਾਗੇ 'ਚ ਬਹੁਤ ਥੋੜ੍ਹਾ ਅਸਰ ਹੈ ਇਹਨਾਂ ਦਾ, ਕਿਉਂਕਿ ਲਹਿਰਾ ਗਾਗੇ ਦੀ ਪਾਪੂਲੇਸ਼ਨ ਹੀ ਹੋਰ ਤਰ੍ਹਾਂ ਦੀ ਹੈ। ਲਹਿਰਾ ਗਾਗਾ, ਮੋਨਕ, ਭੂਡਣ, ਅੰਦਾਨਾ ਦਾ। ਸੁਨਾਮ ਦੇ ਵਿੱਚ ਸ਼ਹਿਰ 'ਚ ਇਹਨਾਂ ਦਾ ਹੈ ਥੋੜ੍ਹਾ ਜਿਹਾ, ਅਤੇ ਸੰਗਰੂਰ ਸ਼ਹਿਰ 'ਚ ਇਹਨਾਂ ਦਾ ਬਹੁਤ ਥੋੜ੍ਹਾ ਹੈ, ਧੂਰੀ 'ਚ ਹੈਗਾ। ਸੋ ਇਸ ਤਰੀਕੇ ਨਾਲ ਜਦ ਮੈਂ ਕੈਲਕੂਲੇਟ ਕਰਦਾ ਗਿਣਤੀ ਮਿਣਤੀ ਸਾਰੀ ਲਾ ਕੇ, ਤਾਂ ਬੀਜੇਪੀ ਕਿਤੇ ਬਹੁਤ ਜਗ੍ਹਾ 'ਚ ਸਾਹਮਣੇ ਦਿਖਦੀ ਨਹੀਂ, ਪਰ ਕਾਂਗਰਸ ਨਾਲੋਂ ਉੱਪਰ ਇਸ ਕਰਕੇ ਦਿਖਦੀ ਹੈ ਕਿ ਹਿੰਦੂ ਵੋਟ ਕਾਂਗਰਸ ਨਾਲੋਂ ਸ਼ਿਫਟ ਹੋ ਰਹੀ ਹੈ। ਜੇ ਨਾ ਸ਼ਿਫਟ ਹੁੰਦੀ ਫਿਰ ਕਾਂਗਰਸ ਨੇ 3 ਨੰਬਰ 'ਤੇ ਰਹਿਣਾ ਸੀ, ਜਿਵੇਂ ਕਿ ਅਸੈਂਬਲੀ ਦੀਆਂ ਚੋਣਾਂ ਵੇਲੇ ਤੋਂ 2 ਨੰਬਰ 'ਤੇ ਰਹੀ ਹੈ। ਹੁਣ 2 'ਤੇ ਨਹੀਂ ਰਹਿੰਦੀ, ਕਿਉਂਕਿ ਮਾਨ ਸਾਹਿਬ ਦੀ ਜਿਹੜੀ ਪੋਜੀਸ਼ਨ ਆ ਉਹ ਤਕੜੀ ਆ ਕਾਂਗਰਸ ਦੇ ਮੁਕਾਬਲੇ। ਜਿਹੜੇ ਕੇਜਰੀਵਾਲ ਸਾਹਿਬ ਆ ਔਰ ਭਗਵੰਤ ਮਾਨ ਆ, ਉਹਨਾਂ ਨੂੰ ਸੰਜੀਦਗੀ ਨਾਲ ਪੰਜਾਬ ਦੇ ਨਾਲ ਸਿੰਸੈਰਿਟੀ ਰੱਖ ਕੇ ਪੰਜਾਬ ਦੇ ਹਿੱਤਾਂ ਦੇ ਉੱਤੇ ਗੱਲ ਕਰਨੀ ਚਾਹੀਦੀ, ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨੀ ਚਾਹੀਦੀ। ਅੱਜ ਤੱਕ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਪਾਣੀਆਂ ਦਾ ਮੁੱਦਾ, ਕੇਜਰੀਵਾਲ ਨੇ ਇੱਕ ਲਫ਼ਜ਼ ਆਪਣੀ ਜ਼ੁਬਾਨ ਦੇ ਵਿੱਚੋਂ ਨਹੀਂ ਕੱਢਿਆ। ਆ ਬੰਦੀ ਸਿੱਖਾਂ ਦਾ ਮੁੱਦਾ, ਵਿਚਾਰੇ ਆਪਣੀਆਂ ਕੈਦਾਂ ਕੱਟ ਚੁੱਕੇ ਆ, ਜੋ ਅਦਾਲਤਾਂ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੀ। ਤਾਂ ਕਿਹੜਾ ਕਾਨੂੰਨ ਆ, ਕਿਸ ਕਾਨੂੰਨ ਦੇ ਅਧੀਨ ਤੁਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਮਤਲਬ ਰੱਖੀ ਬੈਠੇ ਹੋ? ਜਿਹੜਾ ਭੁੱਲਰ ਸਾਹਿਬ ਦਾ ਕੇਸ ਆ, ਉਹ ਤੁਹਾਡੇ ਟੇਬਲ ਦੇ ਉੱਤੇ ਪਿਆ ਕੇਜਰੀਵਾਲ ਦੇ, ਤਾਂ ਕੇਜਰੀਵਾਲ ਸਾਹਿਬ ਉਸ 'ਤੇ ਐਕਸ਼ਨ ਨਹੀਂ ਲੈ ਰਹੇ। ਕਿਸ ਕਿਸਮ ਨਾਲ ਅਸੀਂ ਸਮਝੀਏ ਕਿ ਕੇਜਰੀਵਾਲ ਪੰਜਾਬ ਦੇ ਨਾਲ ਸਿੰਸੀਅਰ? ਕੇਜਰੀਵਾਲ ਦੀ ਕੋਈ ਕਮਿਟਮੈਂਟ ਹੈ ਪੰਜਾਬ ਦੇ ਨਾਲ? ਪਾਣੀਆਂ ਦੇ ਮੁੱਦੇ 'ਤੇ ਲੈ ਲਓ, ਹੋਰ ਬੜੇ ਮੁੱਦੇ ਆ, ਪੰਜਾਬ ਯੂਨੀਵਰਸਿਟੀ ਦਾ ਮੁੱਦਾ ਖੜਾ ਹੋਇਆ ਕੇਜਰੀਵਾਲ ਨੇ ਕਦੇ ਇੱਕ ਸਵਾਲ ਨਹੀਂ ਉਠਾਇਆ। ਤਾਂ ਇੰਟਰਸਟੇਟ ਬਹੁਤ ਸਾਰੇ ਡਿਸਪਿਊਟਸ ਹੈਗੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈਗੀ, ਤਾਂ ਉਹ ਤਾਂ ਪੰਜਾਬੀ ਬੋਲਦੇ ਹੀ ਨਹੀਂ, ਉਹ ਤਾਂ ਪੰਜਾਬੀ ਉਹਨਾਂ ਨੂੰ ਸ਼ਾਇਦ ਬੋਲਣੀ ਨਹੀਂ ਆਉਂਦੀ। ਇਸੇ ਤਰੀਕੇ ਨਾਲ ਜਿਹੜੇ ਉਹਨਾਂ ਨੇ ਹੋਰ ਵੀ ਪਾਠਕ ਬਣਾਇਆ, ਉਹ ਪਤਾ ਨਹੀਂ ਕਿਹੜੇ ਸੂਬੇ ਤੋਂ ਲੈ ਕੇ ਆਏ ਆ। ਇਸੇ ਤਰੀਕੇ ਦੇ ਨਾਲ ਰਾਘਵ ਚੱਡਾ, ਉਹ ਕਦੇ ਪੰਜਾਬੀ ਦਾ ਸੈਂਟੈਂਸ ਵੀ ਨਹੀਂ ਬੋਲ ਸਕਦਾ।
ਕਿਹੜੇ ਬੰਦੇ ਤੁਸੀਂ ਲੈ ਕੇ ਆਏ ਹੋ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ, ਪੰਜਾਬ ਦੇ ਕਲਚਰ ਨੂੰ ਅੰਡਰਸਟੈਂਡ ਕਰਦੇ ਆ, ਪੰਜਾਬ ਦੀ ਬੋਲੀ ਬੋਲ ਸਕਦੇ ਆ। ਮੈਨੂੰ ਇਹ ਲੱਗਦਾ ਹੈ ਵੀ ਉਹ ਸ਼ਰਾਰਤਬਾਜ਼ੀ ਹੈ ਜਿਹੜਾ ਨਾਰਾ ਉੱਥੇ ਲਿਖਿਆ ਗਿਆ ਥੱਲੇ SFJ ਲਿਖਿਆ ਨਾਲ, ਖਾਲਿਸਤਾਨੀ ਕਦੇ ਆਪ ਦਾ ਨਾਰਾ ਇੱਦਾਂ ਨਹੀਂ ਲਿਖਦੇ ਪੰਜਾਬ ਵਾਲੇ। ਜਿਹੜਾ ਉਹ 6 ਫਾਰ ਜਸਟਿਸ ਲਿਖਿਆ ਹੈ ਉਹ ਕਿਤੇ ਨਾ ਕਿਤੇ ਤਾਰ ਜੁੜੀ ਮੈਨੂੰ ਲੱਗਦੀ ਹੈ ਵੀ ਉਹ ਰਾਜ ਕਰਨ ਵਾਲਿਆਂ ਨਾਲ ਹੈ। ਇਹਦਾ BJP ਨੂੰ ਬੈਨੀਫਿਟ ਹੈ, ਕੇਜਰੀਵਾਲ ਨੂੰ ਵੀ, ਇਹਦਾ ਆਪ ਨੂੰ ਵੀ ਨੁਕਸਾਨ ਹੈ, ਇਹਦਾ ਆਪਣਾ ਮਾਨ ਸਾਹਿਬ ਨੂੰ ਤਾਂ ਹੈ ਹੀ ਹੈ। ਇੱਕ ਗੱਲ ਸਾਫ਼ ਹੋ ਚੁੱਕੀ ਆ ਕਿ ਇਸ ਇਲੈਕਸ਼ਨ ਨੇ ਜਿਹੜੀ 3 ਮਹੀਨਿਆਂ ਤੋਂ ਬਾਅਦ ਹੋ ਰਹੀ ਆ, ਉਸ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਹੱਦ ਤੱਕ ਨੰਗਾ ਕਰ ਦਿੱਤਾ। ਹੁਣ ਜਿਹੜੀ ਰਹਿੰਦੀ ਖੁੰਦੀ ਕਸਰ ਹੋਰ ਹੋ ਜਾਏਗੀ, ਜੇ ਇਲੈਕਸ਼ਨ ਦੇ ਵਿੱਚ ਹਾਰ ਗਏ ਤਾਂ ਇਹਨਾਂ ਨੂੰ ਹੁਕੂਮਤ ਕਰਨੀ ਪੰਜਾਬ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਏਗੀ। ਦੇਖੋ ਜੇ ਤਾਂ ਇਹ ਜਿੱਤਦੇ ਨੇ ਆਪ ਵਾਲੇ, ਜਿਹੜੀ ਮੈਨੂੰ ਤਾਂ ਸੰਭਾਵਨਾ ਲੱਗਦੀ ਹੋਈ ਹੈ, ਕਈਆਂ ਨੂੰ ਨਹੀਂ ਲੱਗਦੀ, ਕਈ ਇਹ ਵੀ ਕਹਿਣਗੇ ਵੀ ਸ਼ਾਇਦ ਇਹ ਉਹਨਾਂ ਦੇ ਫੇਵਰ ਦੀ ਗੱਲ ਕਰਦਾ। ਮੇਰਾ ਕਿਸੇ ਪਾਰਟੀ ਨਾਲ ਕਦੀ ਮੈਂ ਨਹੀਂ ਰੱਖਦਾ ਵੀ ਆਹ ਕੌਣ ਹੈ, ਜੇ ਉਹ ਗਲਤ ਕਰਦਾ ਗਲਤ ਕਹਿਣਾ, ਠੀਕ ਕਰਦਾ ਠੀਕ ਹੈ। ਅਤੇ ਫਿਰ ਤਾਂ ਭਗਵੰਤ ਮਾਨ ਤਕੜਾ ਹੋਊਗਾ। ਜੇ ਆਪ ਹਾਰਦੀ ਹੈ ਅਤੇ ਫਿਰ ਆਪ ਪਾਰਟੀ ਦੀ ਸਰਕਾਰ ਨੂੰ ਧੱਕਾ ਲੱਗੇਗਾ ਹੀ ਲੱਗੇਗਾ। ਮਾਨ ਸਾਹਿਬ ਦੇ ਵੋਟ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਗੱਲ ਪੈਦਾ ਕਰ ਸਕਦੀ ਹੈ ਵੀ ਕੱਲ੍ਹ ਨੂੰ ਯਾਰ ਕੁਛ ਹੋਰ ਨਾ ਹੋ ਜੇ। ਉਹਦਾ ਮਾਨ ਸਾਹਿਬ ਦੇ ਜਿੱਤਣ ਦਾ BJP ਨੂੰ ਫਾਇਦਾ ਹੋ 2024 'ਚ ਅਲਟੀਮੇਟਲੀ, ਕਿਉਂਕਿ ਲੋਕਾਂ ਦੇ ਮਨ 'ਚ ਜਿਹੜੀ ਇੱਥੇ ਭੈ ਪੈਦਾ ਹੋ ਜਾਣਾ ਹੈ। BJP ਭੈ ਤਾਂ ਪੈਦਾ ਕਰਨਾ ਚਾਹੁੰਦੀ ਹੈ, ਇੱਕ ਪਾਸੇ ਮੁਸਲਮਾਨਾਂ ਨੂੰ ਕੁੱਟਣਾ ਚਾਹੁੰਦੀ ਹੈ, ਦੂਜੇ ਪਾਸੇ ਸਿੱਖਾਂ ਨੂੰ ਕਹਿੰਦੀ ਹੈ ਵੀ ਇਹ ਤਾਂ ਜੀ ਖਾਲਿਸਤਾਨੀ ਨੇ, ਇਹਨਾਂ ਨੂੰ ਤਾਂ ਤੁਹਾਨੂੰ ਮਾਰ ਦੇਣਾ ਹੈ। ਕੋਈ ਸਿੱਖਾਂ ਦੇ ਉੱਤੇ ਉਹਨੇ ਹਮਲਾ ਨਹੀਂ ਕਰਨਾ 2024 ਤੱਕ, ਵੱਡਾ ਹਮਲਾ ਨਹੀਂ ਕਰਨਾ, ਪਰ ਉਹਨਾਂ ਨੇ ਸਿੱਖਾਂ ਨੂੰ ਹੂਆ ਬਣਾ ਕੇ ਖੜਾ ਕਰਨਾ ਤਾਂ ਕਿ ਹਿੰਦੂ ਇਕੱਠਾ ਹੋ ਜਾਏ ਦੇਸ਼ ਦਾ, ਜੋ ਪੰਜਾਬ 'ਚ ਵੀ ਹਿੰਦੂ ਹੋਏਗਾ, ਦੇਸ਼ ਦਾ ਵੀ ਹਿੰਦੂ ਹੋਏਗਾ। ਸੋ ਮਾਨ ਸਾਹਿਬ ਦੀ ਜਿੱਤ ਨਾਲ BJP ਨੂੰ ਫਾਇਦਾ ਹੋਊਗਾ 2024 ਵਾਸਤੇ। ਜਿਸ ਤਰੀਕੇ ਨਾਲ ਪੰਜਾਬ ਦੀ ਹਕੂਮਤ ਦਾ ਬੰਨ ਨੂੰ ਬੰਨਿਆ, ਕੇਜਰੀਵਾਲ ਸਾਹਿਬ ਦਿੱਲੀੋਂ ਚਲਾ ਰਹੇ ਆ, ਦਿੱਲੀੋਂ ਆਫਿਸਰਸ ਦੀ ਅਪਾਇੰਟਮੈਂਟ ਹੁੰਦੀ ਆ, ਦਿੱਲੀ ਦੇ ਵਿੱਚ ਮੀਟਿੰਗਾਂ ਕਰਾਈਆਂ ਜਾਂਦੀਆਂ, ਔਰ ਇਸ ਤਰੀਕੇ ਦਾ ਇੱਕ ਮਤਲਬ ਡਰਾਮਾ ਬਣਾਇਆ ਜਾਂਦਾ ਵੀ ਪੰਜਾਬ ਦੇ ਵਿੱਚ ਅਸੀਂ ਤਾਂ ਉੱਥੇ ਦੇ ਮਾਡਲ ਸਕੂਲਸ ਨੂੰ ਲੈ ਕੇ ਆ ਰਹੇ ਹਾਂ। ਜਦ ਕਿ ਜਿਹੜਾ ਇੰਡੀਆ ਨੇ ਸਰਵੇ ਕੀਤਾ ਤਾਂ ਜਿਹੜਾ ਦਿੱਲੀ ਦੇ ਸਕੂਲ ਆ 5ਵੇਂ ਨੰਬਰ 'ਤੇ, ਪੰਜਾਬ ਦੇ ਸਕੂਲ ਨੰਬਰ 1 ਦੇ ਉੱਤੇ, ਹਰ ਪਹਿਲੂ ਤੋਂ, ਹਰ ਆਸਪੈਕਟ ਤੋਂ ਉਹਨਾਂ ਦਾ ਇਨਫਰਾਸਟਰਕਚਰ ਬਹੁਤ ਵਧੀਆ। ਅੱਜ ਤੱਕ ਨਾ ਕੇਜਰੀਵਾਲ ਨੇ ਉਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ, ਨਾ ਭਗਵੰਤ ਮਾਨ ਨੇ ਦਿੱਤੀ ਹੈ। ਇਹ ਬਣਦਾ ਸੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਉਹਨਾਂ ਪੰਜਾਬ ਦੇ ਟੀਚਰ ਸਾਹਿਬਾਨ ਨੂੰ ਸ਼ਾਬਾਸ਼ ਦਿੰਦੇ, ਉਹਨਾਂ ਦੀ ਤਾਰੀਫ ਕਰੇ, ਉਹਨਾਂ ਨੂੰ ਐਕਨੋਲਜ ਕਰਦੇ, ਪੰਜਾਬ ਦੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ, ਉਹਨਾਂ ਨੂੰ ਐਕਨੋਲਜ ਕਰਦੇ। ਲੇਕਿਨ ਨਾ ਕੇਜਰੀਵਾਲ ਨੇ ਮੂੰਹ ਖੋਲ੍ਹਿਆ, ਨਾ ਭਗਵੰਤ ਮਾਨ ਨੇ। ਕਿਉਂ ਨਹੀਂ ਮੂੰਹ ਖੋਲ੍ਹਿਆ ਬਾਈ, ਕਿਉਂ ਨਹੀਂ ਮੂੰਹ ਖੋਲ੍ਹਿਆ? ਇਹਦਾ ਜਵਾਬ ਤਾਂ ਦਿਓ। ਤੋ ਇਸ ਕਰਕੇ ਇਸ ਕਿਸਮ ਦੀਆਂ ਮਤਲਬ ਬੇਤੁਕੀਆਂ ਕਰਨੀਆਂ ਜਿਹਦਾ ਕੋਈ ਆਧਾਰ ਨਾ ਹੋਵੇ, ਲੋਕ ਸਾਰੇ ਸਮਝਦੇ, ਲੋਕ ਭਲੀ ਭਾਂਤ ਸਮਝਦੇ ਆ ਵੀ ਕੇਜਰੀਵਾਲ ਕਲਟਿਸ਼ ਲੀਡਰ ਹੈ। ਉਸ ਦੀ ਕੋਈ ਪਾਰਟੀ ਨਹੀਂ, ਉਸ ਦੀ ਕੋਈ ਪਾਰਟੀ 'ਚ ਡੈਮੋਕ੍ਰੇਸੀ ਨਹੀਂ, ਸਿਰਫ ਤੇ ਸਿਰਫ ਉਹੀ ਹੀ ਇਜ਼ everything in that party. There is nobody else who has any other say other than Kejriwal.